ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਅਮਰੀਕਾ ਦੀ ਇੱਕ ਟਾਈਮ ਦੀ ਬਹੁਤ ਤਗੜੀ ਕੰਪਨੀ ਟॉयਜ਼ ਆਰ ਅਸ, ਉਹਨਾਂ ਨੇ ਇੰਡੀਆ ਦੇ ਵਿੱਚ ਹੈਦਰਾਬਾਦ ਦੇ ਇੱਕ ਮਾਲ ਦੇ ਵਿੱਚ ਸਟੋਰ ਖੋਲ੍ਹਿਆ, ਪਰ 24 ਘੰਟਿਆਂ ਬਾਅਦ ਹੀ ਜਿਹੜਾ ਉਹਨਾਂ ਨੂੰ ਇਹ ਸਟੋਰ ਬੰਦ ਕਰਨਾ ਪੈ ਗਿਆ। ਉਹ ਇਸ ਲਈ ਉਹਨਾਂ ਨੂੰ ਕਰਨਾ ਪਿਆ ਵੀ ਉੱਥੇ ਇੱਕ ਹੋਰ ਟॉय ਸਟੋਰ ਸੀਗਾ ਤੇ ਉਸ ਮਾਲ ਦੇ ਵਿੱਚ ਨਾਨ ਕੰਪੀਟ ਕਲੌਜ਼ ਸੀਗਾ ਰਾਈਵਲ ਟॉय ਜਿਹੜੀ ਫਰਮ ਆ ਉਹਨਾਂ ਦੇ ਕੋਲੋਂ। ਸੋ ਕਈ ਸਾਲਾਂ ਬਾਅਦ ਮੁੜ ਕੇ ਟॉयਜ਼ ਆਰ ਅਸ ਉਹਨਾਂ ਨੇ ਪਹਿਲਾ ਸਟੋਰ ਉੱਥੇ ਮੁਲਕ ਦੇ ਵਿੱਚ ਖੋਲ੍ਹਿਆ ਸੀਗਾ, ਪਰ 24 ਘੰਟਿਆਂ ਦੇ ਵਿੱਚ ਹੀ ਬੰਦ ਕਰਨਾ ਪਿਆ ਆ। ਇਸ ਤੋਂ ਪਹਿਲਾਂ ਟॉयਜ਼ ਆਰ ਅਸ ਨੇ ਭਾਰਤ ਵਿੱਚ ਅਕਤੂਬਰ 2017 ਵਿੱਚ ਵੀ ਆਪਣੀਆਂ ਜਿਹੜੀ ਆ ਸਟੋਰ ਆ ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਤੇ ਕਹਿੰਦੇ ਹੁਣ ਇਹ ਦੱਸ ਰਹੇ ਸੀਗੇ ਵੀ ਉਦੋਂ 200 ਸਟੋਰ ਖੋਲ੍ਹਣਾ ਸੀ, ਪਰ ਮਹਿਜ 14 ਸਟੋਰ ਖੁੱਲ੍ਹੇ, ਪਰ ਉਹ ਵੀ ਬਾਅਦ ਦੇ ਵਿੱਚ ਹੌਲੀ-ਹੌਲੀ ਬੰਦ ਹੋ ਗਏ ਸੀਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਅਮਰੀਕਾ ਵਿੱਚ ਵੀ ਇਹ ਜਿਹੜੀ ਕੰਪਨੀ ਆ ਉਹਨਾਂ ਦਾ ਕਾਫੀ ਜਿਹੜਾ ਡਾਊਨ ਆ ਗ੍ਰਾਫ ਉਹ ਜਾ ਚੁੱਕਾ ਆ। ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਬਨ ਮਕਾਰਥੀ ਦਾ ਜੋ ਆਫਿਸ ਆ ਬੇਕਰਸਫੀਲਡ ਦੇ ਵਿੱਚ, ਉਹਦੇ ਬਾਹਰ ਕੈਲੀਫੋਰਨੀਆ ਅਲਾਈਅੰਸ ਫਾਰ ਰਿਟਾਇਰਡ ਅਮਰੀਕਨ ਤੇ ਹੋਰ ਜਿਹੜੇ ਸਪੋਰਟਰਸ ਆ ਉਹਨਾਂ ਦੇ ਖਾਸ ਕਰਕੇ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਹੈਗਾ। ਇਹਨਾਂ ਸਾਰੇ ਲੋਕਾਂ ਨੇ ਇਹ ਕਿਹਾ ਵੀ ਜਿਹੜਾ ਹਾਊਸ ਸਪੀਕਰ ਕੈਬਨ ਮਕਾਰਥੀ ਆ ਉਹਨਾਂ ਦੀ ਜਿਹੜੀ ਪਾਰਟੀ ਆ ਜਾਂ ਉਹਨਾਂ ਦੇ ਸਾਥੀ ਆ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ, ਉਹਨਾਂ ਨੂੰ ਮੈਡੀਕੇਅਰ, ਮੈਡੀਕੇਡ ਤੇ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੂੰ ਨਹੀਂ ਛੇੜਨਾ ਚਾਹੀਦਾ। ਸੋ ਇਹਨਾਂ ਪ੍ਰੋਟੈਸਟਰਸ ਦੇ ਵਿੱਚ ਲੋਕਾਂ ਨੇ ਨਾਅਰੇ ਲਿਖੇ ਹੋਏ ਸੀ, ਹੈਂਡਸ ਆਫ ਸੋਸ਼ਲ ਸਿਕਿਉਰਿਟੀ, ਤੇ ਉਹ ਕਹਿੰਦੇ ਵੀ ਅਸੀਂ ਕੋਈ ਕਿਸੇ ਤੋਂ ਜਿਹੜੀ ਆ ਭਿੱਖਿਆ ਨਹੀਂ ਮੰਗ ਰਹੇ ਹੈਗੇ, ਕਿਸੇ ਤੋਂ ਇਦਾਂ ਦੀ ਗੱਲ ਨਹੀਂ। ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਅਸੀਂ ਜਿੰਨੇ ਸਾਲ 35 40 ਸਾਲ ਕੰਮ ਕੀਤਾ ਆ ਉਹੀ ਸਾਨੂੰ ਪੈਸੇ ਜਿਹੜੇ ਆ ਵਾਪਸ ਆ ਰਹੇ ਜਦੋਂ ਆਪਾਂ ਰਿਟਾਇਰ ਹੁੰਦੇ ਹੈਗੇ ਆ। ਸੋ ਕਹਿੰਦੇ ਵੀ ਅਸੀਂ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਉਹ ਸਾਰੇ ਸਾਲਾਂ ਦੇ ਵਿੱਚ ਦਿੱਤੀ ਜਦੋਂ ਅਸੀਂ ਕੰਮ ਕਰਦੇ ਸੀਗੇ, ਸੋ ਹੁਣ ਉਹਦੇ ਵਿੱਚ ਕੱਟ ਨਹੀਂ ਲੱਗਣਾ ਚਾਹੀਦਾ। ਇਹ ਵੀ ਬਹੁਤ ਸਾਰੇ ਉੱਥੇ ਜਿਹੜੇ ਪ੍ਰੋਟੈਸਟਰ ਸੀ ਉਹ ਕਹਿ ਰਹੇ ਵੀ ਇਹ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਵੀ ਸ਼ਾਇਦ ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਜਾਂ ਮੈਡੀਕੇਡ ਇਹ ਬਹੁਤ ਸਾਰੇ ਓਲਡਰ ਜਾਂ ਸੀਨੀਅਰ ਬੰਦੇ ਲੈਂਦੇ ਆ, ਕਈ ਯੰਗ ਬੰਦੇ ਵੀ ਜੋ ਡਿਸੇਬਿਲਟੀ ਤੇ ਹੁੰਦੇ ਆ ਉਹਨਾਂ ਨੂੰ ਵੀ ਮੈਡੀਕੇਅਰ ਜਾਂ ਮੈਡੀਕੇਡ ਮਿਲਦਾ ਹੈਗਾ। ਸੋ ਸੋਸ਼ਲ ਮੈਡੀਕੇਅਰ ਤੇ ਮੈਡੀਕੇਡ ਦੇ ਕੱਟਸ ਨੂੰ ਲੈ ਕੇ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਅੱਜ ਕੱਲ੍ਹ ਕਾਫੀ ਜਿਹੜੀ ਚਰਚਾ ਆ ਉਹ ਛਿੜੀ ਹੋਈ ਹੈਗੀ ਹੈ। ਜੀ ਬਿਲਕੁਲ। ਸੋ ਇਹਨਾਂ ਨੇ ਤਾਂ ਹੀ ਜਿਹੜੇ ਕਈਆਂ ਨੇ ਇਸ ਦੇ ਮਾਮਲੇ ਵਿੱਚ ਯੂ ਟਰਨ ਮਾਰਨੇ ਸ਼ੁਰੂ ਕੀਤੇ ਆ। ਕਾਫੀ ਇਹ ਚਰਚਾ ਜਿਹੜੀ ਇਹਨਾਂ ਨੇ ਤੋਰੀ ਸੀਗੀ ਵੀ ਰਿਟਾਇਰਮੈਂਟ ਦੀ ਏਜ ਵਧਾ ਕੇ ਇਹਨਾਂ ਚੀਜ਼ਾਂ ਨੂੰ ਡਿਲੇ ਜਾਂ ਇਹਨਾਂ ਨੂੰ ਜਿਹੜਾ ਉਹ ਘੱਟ ਕਰੀਏ। ਸੋ ਸਵੇਰੇ ਵੀ ਜਿੱਦਾਂ ਆਪਾਂ ਚਰਚਾ ਕਰਦੇ ਸੀ ਵੀ ਉਹਨਾਂ ਦੇ ਆਪਣੇ ਜਿਹੜੇ ਕਈ ਸਪੋਰਟਰਸ ਆ ਇਸ ਦੇ ਹੱਕ ਦੇ ਵਿੱਚ ਨਹੀਂ ਆ। ਸੋ ਇਵੈਂਚੁਅਲੀ ਲੱਗਦਾ ਆ ਵੀ ਇਸ ਤੋਂ ਬੈਕ ਡਾਊਨ ਇਹ ਕਰਨਾ ਸ਼ੁਰੂ ਕਰ ਰਹੇ ਆ। ਯੋਸੇਮਿਟੀ ਨੈਸ਼ਨਲ ਪਾਰਕ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਸੀਗਾ, ਭਾਰੀ ਬਰਫ਼ਬਾਰੀ ਤੇ ਮੀਂਹ ਦੇ ਕਰਕੇ ਫਲੱਡ ਦੇ ਜਿਹੜੇ ਰਿਸਕ ਆ ਉਸ ਨੂੰ ਲੈ ਕੇ। ਆਉਂਦੇ ਸ਼ਨੀਚਰਵਾਰ ਨੂੰ ਯੋਸੇਮਿਟੀ ਨੈਸ਼ਨਲ ਪਾਰਕ ਇੱਕ ਵਾਰੀ ਫਿਰ ਲੋਕਾਂ ਦੇ ਲਈ ਖੋਲ੍ਹਿਆ ਜਾਊਗਾ, ਪਰ ਇਸ ਵਾਰ ਲਿਮਿਟਿਡ ਐਕਸੈਸ ਤੇ ਲਿਮਿਟਿਡ ਆਵਰਸ ਇਸ ਵਿੱਚ ਹੋਣਗੇ। ਸਿਆਰਾ ਨੇਵਾਡਾ ਮਾਊਂਟੇਨਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬਰਫ਼ ਆ ਇਸ ਵਾਰੀ ਪੈ ਚੁੱਕੀ ਆ। ਕੱਲ੍ਹ ਯੋਸੇਮਿਟੀ ਦੇ ਇਰਦ ਗਿਰਦ ਜਿਹੜੇ ਟੋਲੂਮੇਨ ਮੈਡੋਜ਼ ਆ ਉਸ ਵਿੱਚ ਤਕਰੀਬਨ 15 ਫੁੱਟ ਬਰਫ਼ ਜਿਹੜੀ ਉਹ ਪਈ ਆ। ਸੋ ਇੱਕ ਸਿੰਗਲ ਸਟੋਰੀ ਹਾਊਸ ਤੋਂ ਵੀ ਉੱਚੀ ਜ਼ਿਆਦਾ ਬਰਫ਼ ਜਿਹੜੀ ਆਲਰੇਡੀ ਇੱਥੇ ਪੈ ਚੁੱਕੀ ਹੈਗੀ ਆ। ਸੋ ਉਸ ਤੋਂ ਬਾਅਦ ਦੇ ਵਿੱਚ 21 ਇੰਚ ਇੱਥੇ ਮੀਂਹ ਵੀ ਜਿਹੜਾ ਉਹ ਪਿਆ ਸੀਗਾ, ਜਿਹੜੇ ਵਾਰਮ ਸਟਾਰਮ ਜਿਹੜਾ ਪਿਛਲੇ ਵਾਰੀ ਆਇਆ ਸੀ ਉਸ ਦੇ ਕਰਕੇ। ਸੋ ਹੁਣ ਸਨਰਾਈਜ਼ ਤੋਂ ਸਨਸੈਟ ਤੱਕ ਇਸ ਵੀਕਐਂਡ ਦੇ ਉੱਤੇ ਖੋਲ੍ਹਣ ਜਾ ਰਹੇ ਆ, ਤੇ ਇਹ ਉਮੀਦ ਕਰ ਰਹੇ ਆ ਵੀ ਅਗਲੇ ਕੁਛ ਦਿਨਾਂ ਬਾਅਦ ਹੀ ਇਸ ਨੂੰ ਪੂਰੇ 24 ਘੰਟੇ ਸਾਰਿਆਂ ਦੇ ਲਈ ਖੋਲ੍ਹਿਆ ਜਾਵੇਗਾ। ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕੀਤਾ ਸੀ ਵੀ ਔਰੀਕਲ ਲੇਕ ਦੇ ਵਿੱਚੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਆਲਮੋਸਟ ਫੁੱਲ ਹੈਗੀ ਆ। ਅੱਜ ਇੱਕ ਹੋਰ ਲੇਕ ਕੈਲੀਫੋਰਨੀਆ ਦੇ ਵਿੱਚ ਲੋਪੇਜ਼ ਜੋ ਅਰੋਇਓ ਦੇ ਸੋ ਉਸ ਦੇ ਵਿੱਚੋਂ ਵੀ ਜਿਹੜਾ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਇਹ ਲੇਕ ਆ, ਅਥਾਰਟੀਜ਼ ਨੇ ਉਹ ਆਲਰੇਡੀ ਇਸ ਨੂੰ ਜਿਹੜਾ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਔਰੋਵਿਲ ਲੇਕ ਤੋਂ ਬਾਅਦ
ਲੋਪੇਜ਼ ਲੇਕ, ਇਹ ਸੈਕੰਡ ਲੇਕ ਹੈਗੀ ਆ ਜਿਹਦੇ ਤੋਂ ਪਾਣੀ ਛੱਡਣਾ ਸ਼ੁਰੂ ਕੀਤਾ। ਦਸੰਬਰ 10 ਦੇ ਵਿੱਚ ਲੋਪੇਜ਼ ਲੇਕ ਦੇ ਵਿੱਚ ਸਿਰਫ 22% ਕਪੈਸਿਟੀ ਤੱਕ ਪਾਣੀ ਸੀ, ਜੋ ਕਿ ਜਨਵਰੀ 1 ਤੱਕ 24% ਹੋ ਗਿਆ ਤੇ ਪਿਛਲੇ ਹਫ਼ਤੇ ਤੱਕ 66% ਫਿਲ ਆਊਟ ਹੋ ਗਿਆ ਸੀ। ਸੋ ਸੈਨ ਲੂਇਸ ਓਬਿਸਪੋ ਕਾਉਂਟੀ ਪਬਲਿਕ ਵਰਕਸ ਡਿਪਾਰਟਮੈਂਟ ਦੇ ਸਪੋਕਸਵੂਮਨ ਪੌਲਾ ਮੈਕਵਰਿਜ ਨੇ ਇਹ ਦੱਸਿਆ ਆ ਵੀ ਹੁਣ ਸਾਨੂੰ ਜਿਹੜੀ ਆ, ਕਿਉਂਕਿ 100% ਕਪੈਸਿਟੀ ਬਹੁਤ ਜਲਦੀ ਹੋ ਜਾਣੀ ਆ। ਆਪਾਂ ਦੇਖਿਆ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਸਟਰੀਮਸ, ਰਿਵਰਸ ਫਲੱਡਡ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਤੇ ਉਹਨਾਂ ਨੇ ਆਲਰੇਡੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈਗਾ ਆ। ਤੇ ਇਸ ਤੋਂ ਬਿਨਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਹੋਰ ਕੁਛ ਕੁ ਜਿਹੜੇ ਰਿਜ਼ਰਵਾਇਰਸ ਆ ਉਹ ਪੂਰੇ ਫਿਲ ਆਊਟ ਹੋ ਗਏ ਆ। ਵੇਲ ਰੌਕ ਰਿਜ਼ਰਵਾਇਰ ਨੀਅਰ ਕਿਓਕੋਸ ਤੇ ਇਸੇ ਤਰ੍ਹਾਂ ਸੈਂਟਾ ਮਾਰਗਰੀਟਾ ਲੇਕ ਆ, ਉਹ ਵੀ ਜਿਹੜੀ ਆ ਓਵਰਫਲੋ ਕਰ ਰਹੀ ਆ ਸਲੀਨਸ ਰਿਵਰ ਦੀ। ਜਦੋਂ ਆਇਆ ਇੰਨਾ ਜ਼ਿਆਦਾ ਫਲੱਡ ਹੋਇਆ, ਕਿਉਂਕਿ ਇਹਦੀ ਜਿਹੜੀ ਕਪੈਸਿਟੀ ਹੈ 105% ਤੱਕ ਪਹੁੰਚ ਚੁੱਕੀ ਹੈਗੀ ਆ। ਜੀ, ਇਸੇ ਤਰੀਕੇ ਦੇ ਨਾਲ ਟੁਲੈਰੀ ਕਾਉਂਟੀ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਆ ਫਲੱਡ ਵਾਟਰਸ ਦੇ ਕਰਕੇ ਹੋਇਆ ਆ। ਇੱਥੇ ਵੀ ਪੁਰਾਣੀਆਂ ਜਿਹੜੀਆਂ ਲੇਕਸ ਆ ਉਹ ਭਰਨੀਆਂ ਸ਼ੁਰੂ ਹੋ ਰਹੀਆਂ ਆ। ਲੇਕ ਕੈਵਾ ਜਿਹੜੀ ਇਸ ਤੋਂ ਉੱਤੇ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਭਰ ਕੇ ਓਵਰਫਲੋ ਕਰ ਰਹੀ ਆ। ਉਹਨਾਂ ਚੋਆਂ ਦੇ ਵਿੱਚ, ਉਹਨਾਂ ਕ੍ਰੀਕਸ ਦੇ ਵਿੱਚ ਵੀ ਪਾਣੀ ਆ ਚੁੱਕਾ ਆ, ਜਿੱਥੇ ਕਈ ਚਿਰ ਤੋਂ ਜਿਹੜਾ ਕਹਿ ਲਓ ਵੀ ਸੋਕਾ ਪਿਆ ਸੀ। ਤੇ ਹੁਣ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਟੁਲੈਰੀ ਕਾਉਂਟੀ ਦੇ ਵਿੱਚ ਇਹਨਾਂ ਫਲੱਡਸ ਦੇ ਕਰਕੇ, ਉਹ ਮੰਗ ਕਰ ਰਹੇ ਆ ਵੀ ਸਾਨੂੰ ਕੋਈ ਨਾ ਕੋਈ ਇਸ ਦੇ ਲਈ ਰਿਲੀਫ ਜਿਹੜੀ ਆ ਉਹ ਦਿੱਤੀ ਜਾਵੇ। ਲੋਕਾਂ ਦੇ ਘਰਾਂ ਦੇ ਵਿੱਚ ਕਈ ਇੰਚ ਤੋਂ ਕਈ ਫੁੱਟ ਤੱਕ ਪਾਣੀ ਜਿਹੜਾ ਆ ਉਹ ਆ ਗਿਆ। ਇੱਕ ਟਾਈਮ ਦੇ ਉੱਤੇ ਫਲੱਡਿੰਗ ਦਾ ਹਾਲ ਕਹਿੰਦੇ ਵੀ ਉੱਥੇ ਇੰਨਾ ਸੀਗਾ ਵੀ ਇੱਕ ਬ੍ਰਿਜ ਜਿਹੜਾ ਆ ਉਸ ਤੋਂ 4-5 ਫੁੱਟ ਉੱਤੋਂ ਦੀ ਪਾਣੀ ਜਿਹੜਾ ਆ ਉਹ ਲੰਘ ਰਿਹਾ ਸੀਗਾ।